ਸਲਾਮ ਆਦਾਬ ਤੇ ਸਤਿ ਸ੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ। ਪੰਜਾਬੀ ਰੇਡੀਓ USA ਦੇ ਨੈਸ਼ਨਲ ਅਤੇ ਇੰਟਰਨੈਸ਼ਨਲ ਰੇਡੀਓ ਨੈਟਵਰਕਸ ਦੇ ਨਾਲ ਸਾਡੇ ਸਭ ਡਿਜੀਟਲ ਪਲੇਟਫਾਰਮ ਜਿਨ੍ਹਾਂ 'ਚ ਫੇਸਬੁੱਕ, YouTube, ਇੰਸਟਾਗ੍ਰਾਮ ਅਤੇ ਟਿਕਟੌਕ ਤੇ ਸਭ ਵੇਖਣ ਅਤੇ ਸੁਣਨ ਵਾਲਿਆਂ ਨੂੰ ਅਪਡੇਟ ਪਾਕਿਸਤਾਨ 'ਚ ਜੀ ਆਇਆਂ ਨੂੰ ਆਖਦੇ ਹਾਂ। ਮੈਂ ਹਾਂ ਆਪ ਸਭ ਦੇ ਨਾਲ ਮੌਜੂਦ ਪਰਵੀਨ ਮਸੂਦ ਤੇ ਮੇਰੇ ਨਾਲ ਸਾਥ ਦੇਣ ਲਈ ਮੌਜੂਦ ਹੈ ਮਸੂਦ ਮਲਿਕ ਜੀ। ਮਸੂਦ ਜੀ ਆਇਆਂ। ਬਹੁਤ ਧੰਨਵਾਦ ਪਰਵੀਨ। ਮੇਰੇ ਵੱਲੋਂ ਵੀ ਸਭ ਦਰਸ਼ਕਾਂ ਨੂੰ, ਸਭ ਸਰੋਤਿਆਂ ਨੂੰ ਦੋਵੇਂ ਹੱਥ ਜੋੜ ਕੇ ਸਲਾਮ ਆਦਾਬ, ਸਤਿ ਸ਼੍ਰੀ ਅਕਾਲ। ਅੱਜ ਦੇ ਅਪਡੇਟ ਪਾਕਿਸਤਾਨ 'ਚ ਜੀ ਆਇਆਂ ਨੂੰ ਕਹਿੰਦੇ ਆਪ ਸਭ ਨੂੰ। ਅੱਜ ਜਦੋਂ ਅਮਰੀਕਾ ਦੇ ਵਿੱਚ 26 ਅਗਸਤ ਸਾਲ 2026 ਦਾ ਦਿਨ ਡੁੱਬ ਚੁੱਕਿਆ ਔਰ ਪਾਕਿਸਤਾਨ 'ਚ 27 ਅਗਸਤ ਸਾਲ 2026 ਹੋ ਚੁੱਕੀ ਹੈ। ਪਾਕਿਸਤਾਨ ਦੇ ਨਾਲ ਜੁੜੀਆਂ ਪਿਛਲੀਆਂ 24 ਘੰਟੇ ਦੀਆਂ ਵੱਡੀਆਂ ਖਬਰਾਂ ਦੇ ਇਸ ਬੁਲੇਟਿਨ 'ਚ ਆਪ ਸਭ ਦਾ ਬੜਾ ਨਿੱਘਾ ਜਿਹਾ ਸਵਾਗਤ ਹੈ। ਇਹਨਾਂ ਖਬਰਾਂ ਨੂੰ ਜੇ ਤੁਸੀਂ ਸਪਾਂਸਰ ਕਰਨਾ ਹੋਵੇ ਤਾਂ ਸਾਡਾ ਟੈਲੀਫੋਨ ਨੰਬਰ ਹੈ 408 272 5200 4082725200। ਵਰਨੀਆਂ ਖਬਰਾਂ ਲੈ ਪੀਐਮਜ਼ਾ ਹਸਪਤਾਲ ਰਾਵਲਪਿੰਡੀ 'ਚ ਅੱਗ ਲੱਗ ਗਈ। 14 ਸ਼ੀਰਖਵਾਰ ਬੱਚੇ ਜਾਨ ਦੀ ਬਾਜ਼ੀ ਹਾਰ ਗਏ। ਜੀ ਬਿਲਕੁਲ ਜੀ, ਬਹੁਤ ਦਿਲ ਦੁਖਾਉਣ ਵਾਲੀ ਖਬਰ ਹੈ ਜਿਹੜੀ ਇਹ ਪਾਕਿਸਤਾਨ ਤੋਂ ਆਈ ਹੈ। ਹਸਪਤਾਲ 'ਚ ਤੇ ਨਹੀਂ ਲੱਗੀ, ਹਸਪਤਾਲ ਦੇ ਇੱਕ ਵਾਰਡ 'ਚ ਲੱਗੀ ਹੈ ਜਿਹਨੂੰ ਜ਼ੱਚਾ ਬੱਚਾ ਵਾਰਡ ਜਾਂ ਗਾਇਨੀ ਵਾਰਡ ਕਹਿੰਦੇ ਨੇ। ਪਰਵੀਨ, ਇਹ ਹਿੱਸਾ ਵੀ ਦੋ ਹਿੱਸਿਆਂ ਦੇ ਵਿੱਚ ਆ ਇਹ ਵਾਰਡ ਦਾ। ਇੱਕ ਪਾਸੇ ਤੇ ਪ੍ਰਾਈਵੇਟ ਕਮਰੇ ਨੇ ਜਿੱਥੇ ਕੋਈ ਬੀਬੀ ਜਿਹੜੀ ਉਹ ਜ਼ਚਗੀ ਲਈ ਬੱਚਾ ਜਨਮ ਵਾਸਤੇ ਆਉਂਦੀ ਹੈ ਤੇ ਉਹਨੂੰ ਉਸੇ ਕਮਰੇ ਦੇ ਵਿੱਚ ਆਪਰੇਸ਼ਨ ਤੋਂ ਬਾਅਦ ਰੱਖਿਆ ਜਾਂਦਾ ਹੈ। ਉਹਦੇ ਨਾਲ ਹੀ ਇੱਕ ਪਿੰਗਾ ਜਿਹਾ ਜਿਹੜਾ ਬੱਚੇ ਦਾ ਉਹ ਹੁੰਦਾ ਹੈ। ਬੱਚੇ ਨੂੰ ਆਕਸੀਜਨ ਲੱਗਣੀ ਹੈ, ਟੈਂਪਰੇਚਰ ਮੇਨਟੇਨ ਕਰਨਾ ਹੈ, ਉਹ ਸਭ ਸਹੂਲਤਾਂ ਉਸ ਪ੍ਰਾਈਵੇਟ ਰੂਮ 'ਚ ਹੁੰਦੀਆਂ। ਇੱਕ ਹੁੰਦਾ ਹੈ ਵਾਰਡ ਕਿ ਮਾਵਾਂ ਨੇ ਜਿਹੜੀਆਂ ਉਹ ਵੱਖਰੀਆਂ ਬੈੱਡਾਂ ਦੇ ਉੱਤੇ ਪਈਆਂ ਨੇ ਬੱਚੇ ਜਨਮ ਤੋਂ ਮਗਰੋਂ, ਔਰ ਬੱਚੇ ਨੇ ਜਿਹੜੇ ਉਹਨਾਂ ਨੂੰ ਪਰਲੇ ਪਾਸੇ ਰੱਖਿਆ ਗਿਆ ਹੈ। ਉਹਨਾਂ ਨੂੰ ਟੈਂਪਰੇਚਰ, ਆਕਸੀਜਨ, ਬਾਕੀ ਸਾਰੇ ਕੰਮ ਨੇ ਜਿਹੜੇ ਉਹ ਲਈ। ਹਸਪਤਾਲਾਂ 'ਚ ਬੱਚੇ ਚੁੱਕੇ ਜਾਣ ਦੇ ਮਾਮਲੇ ਨੇ ਜਿਹੜੇ ਉਹ ਵੀ ਕੋਈ ਲੁਕੇ ਨਹੀਂ ਗਏ ਹੈ। ਇਸ ਕਰਕੇ ਇਸ ਵਾਰਡ ਨੂੰ ਜੰਦਰਾ ਮਾਰਿਆ ਗਿਆ ਹੈ। ਜੰਦਰਾ ਕਿੰਨੇ ਖੋਲਣਾ ਹਜੇ ਤੱਕ ਉਹ ਜ਼ਿੰਮੇਦਾਰ ਦਾ ਪਤਾ ਨਹੀਂ ਲੱਗ ਰਿਹਾ। ਪਹਿਲਾਂ ਇਹ ਆਖਿਆ ਗਿਆ ਕਿ ਜੀ ਕੰਪਰੈਸਰ ਪਾਟ ਗਿਆ ਤਾਂ ਅੱਗ ਲੱਗੀ ਹੈ। ਫਿਰ ਆਖਿਆ ਕਿ ਜੀ ਧਮਾਕਾ ਹੋਇਆ ਹੈ ਤਾਂ ਅੱਗ ਲੱਗੀ ਹੈ। ਹੁਣ ਆਖਿਆ ਜਾ ਰਿਹਾ ਹੈ ਕਿ ਆਕਸੀਜਨ ਸਿਲੰਡਰ ਆ ਜਿਹੜਾ ਉਹ ਮੇਨਟੇਨ ਨਹੀਂ ਸੀਗਾ, ਉਹਦੇ ਕਾਰਨ ਅੱਗ ਲੱਗੀ ਔਰ ਅੱਗ ਨੇ ਪੂਰੇ ਵਾਰਡ ਨੂੰ ਲਪੇਟ 'ਚ ਲੈ ਲਿਆ। ਰੈਸਕਿਊ ਕਰਕੇ ਕੋਈ ਇੱਕ ਦੋ ਬੱਚੇ ਬਚਾਏ ਵੀ ਗਏ। ਅੱਗ ਇੰਨੀ ਭਿਆਨਕ ਸੀਗੀ ਕਿ ਉਹਦੇ ਵਿੱਚ ਹੁਣ ਤਸਦੀਕ ਕੀਤੀ ਜਾ ਰਹੀ ਹੈ ਕਿ 14 ਤੋਂ 15 ਬੱਚੇ ਨੇ ਜਿਹੜੇ ਜਿਨ੍ਹਾਂ 'ਚ ਕੁਝ ਘੰਟਿਆਂ ਦੇ ਸਨ ਔਰ ਕੁਝ 1 ਜਾਂ 2 ਦਿਨਾਂ ਦੇ ਸਨ, ਇਸ ਤੋਂ ਉੱਤੇ ਦੇ ਨਹੀਂ ਸਨ। ਉਹ 14 ਤੋਂ 15 ਬੱਚਿਆਂ ਦੀ ਹਲਾਕਤ ਹੈ ਜਿਹੜੀ ਉਹ ਹੋ ਗਈ ਹੈ। ਮਾਪੇ ਨੇ ਜਿਹੜੇ ਉਹ ਕਹਿੰਦੇ ਨੇ ਕਿ ਜੀ ਅਮਲੇ ਨੂੰ ਜਦੋਂ ਅਸੀਂ ਪੁੱਛਿਆ ਸਾਨੂੰ ਤਾਂ ਸਾਡੇ ਬੱਚਿਆਂ ਦੇ ਕੱਪੜੇ ਵੇਖਣ ਦਾ ਵੀ ਮੌਕਾ ਨਸੀਬ ਆ ਜਿਹੜਾ ਉਹ ਨਹੀਂ ਹੋਇਆ, ਅੰਦਰ ਹੀ ਉਹ ਸੜ ਗਏ। ਸਾਨੂੰ ਇਹ ਕਿਹਾ ਗਿਆ ਕਿ ਤੁਹਾਡਾ ਬੱਚਾ ਮਰ ਗਿਆ ਹੈ। ਕਿਸੇ ਨੂੰ ਇਹ ਨਹੀਂ ਕਿਹਾ ਕਿ ਕੋਸ਼ਿਸ਼ ਕਰ ਰਹੇ ਹਾਂ ਇਹ ਉਹ ਸਾਨੂੰ ਮਾਯੂਸ ਹੀ ਕੀਤਾ ਗਿਆ। ਅਸੀਂ ਬਾਹਰ ਬਹਿ ਕੇ ਆਸ ਉਮੀਦ 'ਚ ਰਹੇ ਕਿ ਹੁਣ ਕੋਈ ਰੈਸਕਿਊ ਆਪਰੇਸ਼ਨ ਹੈ ਜਿਹੜਾ ਹੁੰਦਾ। ਰੈਸਕਿਊ ਆਪਰੇਸ਼ਨ ਜਦੋਂ ਹੋਇਆ, ਹੁਣ ਪ੍ਰਾਈਮ ਮਿਨਿਸਟਰ ਨੇ ਇਹਦਾ ਨੋਟਿਸ ਲਿਆ, ਸੈਕਟਰੀ ਹੈਲਥ ਨੂੰ ਮੁਅੱਤਲ ਕਰ ਦਿੱਤਾ। ਮਿਨਿਸਟਰ ਨੇ ਜਿਹੜੇ ਹੈਲਥ ਦੇ ਉਹ ਉੱਥੇ ਪਹੁੰਚੇ ਪਏ ਨੇ, ਉਹ ਬਿਆਨ ਦੇਣ ਡੇ ਨੇ। ਉਹਨਾਂ ਦੇ ਮੁਖਾਲਫ ਪਾਰਟੀਆਂ ਨੇ ਜਿਹੜੀਆਂ ਉਹ ਕਹਿੰਦੀਆਂ ਨੇ ਮਿਨਿਸਟਰ ਹੈਲਥ ਨੂੰ ਹੁਣ ਅਸਤੀਫੇ ਦੇ ਦੇਣੇ ਚਾਹੀਦੇ। ਕੀ ਇਹ 14 ਤੋਂ 15 ਵਾਪਸ ਆ ਜਾਣਗੇ? ਪੁੱਛਿਆ ਗਿਆ ਕਿ ਜੀ ਅੱਗ ਬੁਝਾਉਣ ਦੇ ਉੱਥੇ ਕੀ ਉਪਰਾਲੇ ਸਨ, ਹੈ ਸਨ, ਲੇਕਿਨ ਉਹ ਹਾਲਾਤ ਕੁਝ ਖਰਾਬ ਸਨ ਔਰ ਕੁਝ ਸਿਰੇ ਤੋਂ ਮੌਜੂਦ ਹੀ ਨਹੀਂ ਸਨ। ਨੰਬਰ 2, ਜਦੋਂ ਤੁਸੀਂ ਇਹ ਗਲਤੀ ਮੰਨਣ ਦੇ ਜੇ ਇਹ ਤੇ ਹੁਣ ਇਨਵੈਸਟੀਗੇਸ਼ਨਾਂ ਸਾਹਮਣੇ ਆਉਣਗੀਆਂ, ਜਦੋਂ ਤੇ ਸਵਾਲ ਉੱਠਣਗੇ। ਉੱਥੇ ਹਾਲਾਤ ਪ੍ਰਵੀਨ ਹੁੰਦੇ ਵੀ ਜਦੋਂ ਬੂਹਾ ਬਾਹਰੋਂ ਬੰਦ ਸੀਗਾ ਤੇ ਫਿਰ ਇਮਦਾਦੀ ਕਾਰਵਾਈਆਂ ਕਿੱਦਾਂ ਹੋਣੀਆਂ ਸੀਗੀਆਂ, ਠੀਕ ਹੈ ਨਾ। ਹੁਣ ਹਸਪਤਾਲ ਅਮਲਾ ਇਹ ਕਹਿਣ ਡਿਆ ਹੈ ਕਿ ਜੀ ਅਸੀਂ 2 ਵਾਰਾਂ ਬੱਚਿਆਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਅੱਗ ਚੋਂ, ਪਰ ਛੱਤ ਆ ਜਿਹੜੀ ਉਹ ਸੜ ਕੇ ਥੱਲੇ ਡਿੱਗ ਪਈ ਔਰ ਸਭ ਕੁਝ ਥੱਲੇ ਦਬ ਗਿਆ ਔਰ ਮਲੀਆ ਮੇਟ ਹੋ ਗਿਆ। ਹੁਣ ਵੇਖੋ ਕਿ ਇਹ ਇਨਵੈਸਟੀਗੇਸ਼ਨਾਂ, ਇਹ ਕਮੇਟੀਆਂ, ਇਹ ਜਿਹੜੀਆਂ JITਆਂ ਜੁਆਇੰਟ ਇਨਵੈਸਟੀਗੇਸ਼ਨ ਟੀਮਾਂ ਬਣਾਈਆਂ ਜਾਂਦੀਆਂ ਨੇ, ਉਹ ਮਰਨ ਵਾਲਿਆਂ ਦੇ ਬੱਚੇ ਦੇ ਵਾਪਸ ਨਹੀਂ ਹੋਣੇ। ਬਹਰਲ ਇੱਕ ਵੱਡੀ ਖਬਰ ਹੈ ਜਿਹੜੀ ਪਾਕਿਸਤਾਨ ਤੋਂ ਆ ਰਹੀ ਹੈ, ਟੌਪ ਟ੍ਰੈਂਡ ਵੀ ਹੈ ਔਰ ਹਰ ਦੂਸਰਾ ਬੰਦਾ ਜਿਹੜਾ ਉਹ ਦੁਖੀ ਹੈ ਜਿਹੜਾ ਬੱਚਿਆਂ ਵਾਲਾ ਆ। ਤੇ ਜਿਨ੍ਹਾਂ ਦੇ ਗਏ ਨੇ ਉਹਨਾਂ ਦੇ ਦੁੱਖ ਨੂੰ ਤਾਂ ਮੇਰਾ ਖਿਆਲ ਹੈ ਕਿ ਸ਼ਾਇਦ ਅਸੀਂ ਅੱਖਰਾਂ ਰਾਹੀਂ, ਲਫ਼ਜ਼ਾਂ ਰਾਹੀਂ, ਸ਼ਬਦਾਂ ਰਾਹੀਂ ਬਿਆਨ ਹੀ ਨਾ ਕਰ ਸਕੀਏ। ਲਾਵਾਰਸ ਲਾਸ਼ਾਂ ਦੇ ਫਿੰਗਰਪ੍ਰਿੰਟ ਰਾਹੀਂ ਵਾਰਸ ਲੱਭਣ ਵਾਲੇ ਤੇ ਗੁਆਚੀਆਂ ਨੂੰ ਮਿਲਾਉਣ ਵਾਲੇ 2 ਸਰਕਾਰੀ ਮੁਲਾਜ਼ਮਾਂ ਲਈ ਤਮਗਿਆਂ ਦਾ ਐਲਾਨ ਕੀਤਾ ਗਿਆ। ਜੀ ਬਿਲਕੁਲ, ਇਹਨਾਂ ਦੇ ਵਾਸਤੇ ਹੈ ਜਿਹੜਾ ਉਹ ਐਲਾਨ ਕੀਤਾ ਗਿਆ ਜੀ ਤਮਗਾ ਇਮਤਿਆਜ਼, ਯਾਨੀ ਇਹਨਾਂ ਦੋਹਾਂ ਨੂੰ ਇਹਨਾਂ ਦੀਆਂ ਸੇਵਾਵਾਂ ਕਾਰਨ ਤਮਗਾ ਇਮਤਿਆਜ਼ ਦਿੱਤਾ ਜਾਏ। ਇਹਨਾਂ ਦੇ ਵਿੱਚੋਂ ਇੱਕ ਹੈ ਜਿਹੜਾ ਉਹਦਾ ਨਾਮ ਦੱਸਿਆ ਗਿਆ ਜੀ, ਇਹ ਕਮਿਊਨੀਕੇਸ਼ਨ ਆਫਿਸਰ ਹੈ ਪੁਲਿਸ ਡਿਪਾਰਟਮੈਂਟ 'ਚ, ਫਰਹਾਨ ਅਲੀ, ਔਰ ਫਰਹਾਨ ਅਲੀ ਦੇ ਨਾਲ ਮੁਹੰਮਦ ਜਮੀਲ ਅਰਸ਼ਦ, ਇਹਨਾਂ ਨੂੰ ਕੀਤਾ ਗਿਆ। ਅੱਛਾ, ਇਹਨਾਂ ਦੋਵਾਂ ਦੇ ਕੰਮ ਦੀ ਨੇਚਰ ਹੈ ਜਿਹੜੀ ਉਹ ਕੁਝ ਵੱਖਰੀ ਹੈ। ਇੱਕ ਹੈ ਐਪ ਪੰਜਾਬ ਸਰਕਾਰ ਦੀ ਮੇਰਾ ਪਿਆਰਾ, ਇਹ ਸੇਫ ਸਿਟੀਜ਼ ਪ੍ਰੋਜੈਕਟ ਦਾ ਹਿੱਸਾ ਹੈ। ਯਾਨੀ ਸ਼ਹਿਰ ਭਰ 'ਚ ਲੱਗੇ CCTV ਕੈਮਰੇ ਨੇ ਜਿਹੜੇ ਉਹ ਗਵਾਚੇ ਜਿਹੜੇ ਬੱਚੇ ਨੇ, ਗਵਾਚੇ ਬਜ਼ੁਰਗ ਨੇ, ਜਿਹੜੇ ਐਬਨੋਰਮਲ ਲੋਕ ਨੇ ਜਿਹੜੇ ਉਹ ਜਦੋਂ ਵਾਰਸਾਂ ਤੋਂ ਵਿਛੜ ਜਾਂਦੇ ਨੇ ਤੇ ਇਹ ਫਰਹਾਨ ਹੋਣੇ ਨੇ ਜਿਹੜੇ ਇਹਨਾਂ ਨੇ ਆਪਣੀਆਂ ਸੇਵਾਵਾਂ ਦਿੱਤੀਆਂ ਔਰ ਉਹ ਉਹਨਾਂ ਦੇ ਮਾਪਿਆਂ ਤੱਕ ਪੜਾਏ। ਔਰ ਕਹਿੰਦੇ ਨੇ ਕਿ ਜਦੋਂ ਇਹ ਸਕੀਮ ਸ਼ੁਰੂ ਹੋਈ ਸੀਗੀ, ਇਹ ਪਹਿਲਾ ਬੰਦਾ ਸੀਗਾ, ਮੁਲਾਜ਼ਮ ਸੀਗਾ ਜਿਹਨੇ ਆਪ ਕਿਹਾ ਕਿ ਇਹ ਕੰਮ ਮੈਨੂੰ ਦਵੋ, ਇਹ ਤੇ ਇੱਕ ਸੇਵਾ ਮੈਂ ਇਹ ਕਰਨਾ ਚਾਹੁੰਦਾ। ਸੋ ਨੇਕ ਨੀਤੀ ਦੇ ਨਾਲ ਕੀਤਾ ਔਰ ਇਸ ਵੇਲੇ ਕਹਿੰਦੇ ਨੇ ਕਿ ਇਸ ਐਪ ਦੇ ਰਾਹੀਂ
CCTV ਕੈਮਰਿਆਂ ਦੇ ਰਾਹੀਂ ਵਾਲੀ ਵਾਰਸਾਂ ਤੱਕ ਵਿਛੜਿਆਂ ਨੂੰ ਮਿਲਵਾਉਣ ਦਾ ਕੰਮ ਆ ਜਿਹੜਾ ਉਹ ਹਜ਼ਾਰਾਂ ਤੋਂ ਵੱਧ ਕੇ ਲੱਖਾਂ ਤੱਕ ਕੱਪੜ ਗਿਆ ਆ ਪੰਜਾਬ ਦੇ ਵਿੱਚ ਗਵਾਚੇ ਲੋਕਾਂ ਦਾ ਜਾਂ ਬੱਚਿਆਂ ਦਾ। ਖਾਸ ਕਰਕੇ ਕਹਿੰਦੇ ਨੇ ਕਿ ਬੱਚਿਆਂ ਦੀ ਗਿਣਤੀ ਹੈ ਜਿਹੜੀ ਉਹ ਵੱਡੀ ਹੈ। ਉਹਦਾ ਤੇ ਇਹਦੇ ਪੂਰੇ ਫਿਗਰ ਦਿੱਤੇ ਨੇ, ਬਜ਼ੁਰਗਾਂ ਦੇ, ਜਵਾਨਾਂ ਦੇ, ਬੀਬੀਆਂ ਦੇ, ਐਬਨੋਰਮਲਸ ਦੇ, ਬੱਚਿਆਂ ਦੀ ਗਿਣਤੀ ਹੈ ਜਿਹੜੀ ਉਹ ਬਹੁਤੀ ਹੈ ਉਹਦੇ ਕਾਰਨ। ਔਰ ਦੂਸਰੇ ਨੇ ਜਿਹੜੇ ਇਹ ਫਰਹਾਨ ਸਾਹਿਬ ਲਾਵਾਰਸ ਲਾਸ਼ਾਂ ਲੱਭਦੀਆਂ ਨੇ, ਕਈ ਵਾਰ ਫਿੰਗਰਪ੍ਰਿੰਟ ਇੰਨੇ ਬਰੀਕ ਹੁੰਦੇ ਨੇ ਕਿ ਪਤਾ ਨਹੀਂ ਲੱਗਦਾ, ਕਈ ਵਾਰ ਲਾਸ਼ ਇੰਨੀ ਪੁਰਾਣੀ ਹੁੰਦੀ ਹੈ ਕਿ ਫਿੰਗਰਪ੍ਰਿੰਟਾਂ ਦਾ ਮਾਮਲਾ ਜਿਹੜਾ ਉਹ ਬਿਲਕੁਲ ਹੀ ਮੁੱਕ ਗਿਆ ਹੁੰਦਾ ਆ। ਪਰ ਇਹ ਬੰਦਾ ਹੈ ਜਿਹੜਾ ਇਹਨੇ ਫਿੰਗਰਪ੍ਰਿੰਟਸ ਨੇ ਜਿਹੜੇ ਉਹਨਾਂ ਤੋਂ ਬਾਅਦ ਬਾਕੀ ਸਾਰੀਆਂ ਜਾਂਚਾਂ ਤੋਂ ਬਾਅਦ ਦੱਸਿਆ ਕਿ ਇਹ ਫਲਾਂ ਬੰਦਾ ਹੈ, ਇਹਦਾ ਇਹ ਆਈਡੀ ਕਾਰਡ ਹੈ, ਇਹਦਾ ਪਤਾ ਹੈ ਫਲਾਂ। ਉਹ ਫਿਰ ਵਾਲੀ ਵਾਰਸਾ ਤੱਕ ਕੱਪੜੇ ਕਿ ਤੁਹਾਡਾ ਫਲਾਂ ਬੰਦਾ ਜਿਹੜਾ ਉਹ ਕਿੱਥੇ, ਉਹਦੇ ਚ ਗਵਾਚਾ ਹੀ ਨੇ ਚੇਤੋਂ। ਫਿਰ ਉਹਨਾਂ ਨੂੰ ਦੱਸੀਦਾ ਕਿ ਜੀ ਇਹ ਲਾਸ਼ ਹੈ ਜਿਹੜੀ ਹੈ ਉਹਦੀ ਲੱਭੀ ਹੈ। ਸੋ ਇਹ ਕੰਮ ਕੀਤਾ। ਇਹ ਦੋ ਸੇਵਾਵਾਂ ਦੇ ਉੱਤੇ ਇਹਨਾਂ ਨੂੰ ਪੰਜਾਬ ਸਰਕਾਰ ਨੇ ਤਮਗਾ ਇਮਤਿਆਜ਼ ਦੇਣ ਵਾਸਤੇ ਇਹਨਾਂ ਦੀ ਨੋਮੀਨੇਸ਼ਨ ਹੈ ਜਿਹੜੀ ਉਹ ਫੈਡਰਲ ਸਰਕਾਰ ਨੂੰ ਭੇਜੀ। ਪੰਜਾਬ 'ਚ ਲੋਕਲ ਗਵਰਨਮੈਂਟ ਚੋਣਾਂ ਤੋਂ ਹਰ ਵੱਡੀ ਪਾਰਟੀ ਬਚ ਰਹੀ ਹੈ, ਇਹਦੀ ਕੀ ਵਜ੍ਹਾ ਹੈ? ਇਹਦੀ ਸਭ ਤੋਂ ਵੱਡੀ ਵਜ੍ਹਾ ਤੇ ਪ੍ਰਵੀਨ ਇਹ ਹੈ ਕਿ ਸੂਬਾ ਸਰਕਾਰ ਔਰ ਫੈਡਰਲ ਸਰਕਾਰ ਦੋ ਹੋ ਗਈਆਂ। ਫੈਡਰਲ ਸਰਕਾਰ ਜਿਹੜੀ ਉਹ ਫੈਡਰਲ ਮਿਨਿਸਟਰਾਂ, ਸੈਨੇਟਰਸ ਔਰ ਉਹਨਾਂ ਦੇ ਨਾਲ ਹੈ। ਸੂਬਾ ਸਰਕਾਰ ਜਿਹੜੇ ਸੂਬੇ ਦੇ ਜਿੱਦਾਂ ਕਹਿੰਦੇ ਨੇ ਕਿ ਮੈਂਬਰ ਪੰਜਾਬ ਅਸੈਂਬਲੀ ਨੇ, ਉਹਨਾਂ 'ਚ ਕੁਝ ਮਿਨਿਸਟਰਸ ਨੇ, ਉਹ ਨੇ। ਜਦੋਂ ਇਹ ਸਾਰੇ ਇਖਤਿਆਰ ਥੱਲੇ ਚਲੇ ਜਾਣਗੇ ਕੌਂਸਲਰ ਕੋਲ ਕਿ ਨਾਲੀ ਉਹਨੇ ਬਣਵਾਉਣੀ ਹੈ, ਸੜਕ ਉਹਨੇ ਬਣਾਉਣੀ ਹੈ, ਮੁਰੰਮਤ ਉਹਨੇ ਕਰਾਉਣੀ ਹੈ, ਫਿਰ ਇਹਨਾਂ ਨੂੰ ਕੌਣ ਪੁੱਛੇਗਾ? ਇਹੋ ਹੀ ਤੇ ਉਹ ਕੰਮ ਨੇ ਜਿਹੜੇ ਕਰਕੇ ਇਹਨਾਂ ਨੇ ਬੋਰਡ ਟੰਗੇ ਨੇ ਆਪਣੇ ਨਾਂ ਤੇ ਕਿ ਇਹ ਸੜਕ ਮੈਂ ਮੁਰੰਮਤ ਕਰਾਈ ਤੇ ਇਹ ਜਿਹੜੀ ਪਹਿਲਾਂ ਦੀ ਬਣੀ ਸੀ ਇਹ ਮੁਰੰਮਤ ਕਰਾ ਕੇ ਇਹ ਤੇ 16 ਹੀ ਨਵਾਂ ਮੈਂ ਲਵਾਇਆ। ਉਹ ਕੰਮ ਮੁੱਕ ਜਾਏਗਾ। ਹਰ ਸਿਆਸੀ ਪਾਰਟੀ ਇਹਨਾਂ ਲੋਕਲ ਗਵਰਨਮੈਂਟ ਚੋਣਾਂ ਨੂੰ ਆਪਣੇ ਲਈ ਖਤਰਾ ਸਮਝਦੀ ਹੈ। ਇਮਰਾਨ ਖਾਨ ਦੀ ਸਿਆਸੀ ਪਾਰਟੀ ਆਈ 2013 ਦੇ ਵਿੱਚ, ਜਦੋਂ ਹੁਣ ਦੀ ਹੁਕਮਰਾਨ ਜਮਾਤ ਸੀਗੀ, ਇਹਨਾਂ ਨੇ ਆਖਿਆ ਕਿ ਜੀ ਇਹ ਜਿਹੜੀਆਂ ਬਲਦਿਆਤੀ ਚੋਣਾਂ ਨੇ ਨਾ ਇਹ ਅਸੀਂ ਕਰਵਾ ਦਿੰਨੇ ਜੀ, ਵੇਖਨੇ ਆ ਟਾਲ ਮਟੋਲ ਹਰ ਦੌਰ ਦੇ ਵਿੱਚ ਕੀਤੀ ਗਈ। ਉਸ ਤੋਂ ਬਾਅਦ ਇਹਨਾਂ ਨੇ ਇਹ ਸਭ ਕੁਛ ਹੈ ਜਿਹੜਾ ਇਹ ਨਿਜ਼ਾਮ ਸਿਸਟਮ ਹੈ ਜਿਹੜਾ ਇਹਦੇ ਮੁਤਾਬਕ ਅੱਗੇ ਤੁਰ ਕੇ 2013 ਚ ਇਹਨੂੰ ਮਿੱਥਿਆ। ਉਸ ਤੋਂ ਬਾਅਦ ਆ ਗਈ ਇਮਰਾਨ ਖਾਨ ਦੀ ਸਰਕਾਰ। ਇਮਰਾਨ ਖਾਨ ਦੀ ਸਰਕਾਰ ਨੇ ਆਖਿਆ ਕਿ ਪਿਛਲਾ ਜਿਹੜਾ ਬਲਦਿਆਤੀ ਨਿਜ਼ਾਮ ਸੀਗਾ ਉਹਨੂੰ ਤਹਿਸ ਨਹਿਸ ਕਰ ਦੋ, ਉਹਨੂੰ ਨਵੇਂ ਸਿਰਿਓਂ ਜਨਾਬ ਬਣਾਓ। ਟਾਈਮ ਲੱਭ ਗਿਆ ਉਹਨਾਂ ਨੂੰ ਉਹ ਬਣਾਉਣ ਚ, ਸਟਰਕਚਰ ਕਰਨ ਚ। ਅਸੈਂਬਲੀ ਜਦੋਂ ਇੱਕ ਸ਼ੈ ਮਨਜ਼ੂਰ ਕਰਦੀ ਉਹ ਕਾਨੂੰਨ ਬਣ ਜਾਂਦਾ ਆ, ਪਹਿਲਾ ਕਾਨੂੰਨ ਹੈ ਜਿਹੜਾ। ਅੱਛਾ, ਉਸ ਤੋਂ ਬਾਅਦ ਉਹਨਾਂ ਨੇ ਆਉਂਦੇ 2013 ਚ ਜਿਹੜੇ ਨੋਮੀਨੇਟਡ ਉਦੋਂ ਦੇ ਹੁਕਮਰਾਨ ਜਮਾਤ ਹੋਣ ਦੀ ਹੈ ਜਿਹੜੀ ਮੁਸਲਿਮ ਲੀਗ ਨੂਨ ਹੈ, ਨਵਾਜ਼ ਸ਼ਰੀਫ ਦੀ ਪਾਰਟੀ, ਇਹਨਾਂ ਦੇ ਜਿਹੜੇ ਮੈਂਬਰ ਸਨ ਉਹਨਾਂ ਸਾਰਿਆਂ ਨੂੰ ਡੀਨੋਟੀਫਿਕੇਸ਼ਨ ਕਰਤਾ, ਉਹਨਾਂ ਦੀਆਂ ਸੀਟਾਂ ਮੁਕਾਤੀਆਂ ਔਰ ਉਹਨਾਂ ਨੂੰ ਬਿਲਕੁਲ ਬੇਇਖਤਿਆਰ ਕਰ ਦਿੱਤਾ। ਉਸ ਤੋਂ ਬਾਅਦ ਆਖਿਆ ਕਿ ਅਸੀਂ ਨਵਾਂ ਬਲਦਿਆਤੀ ਨਿਜ਼ਾਮ ਲਿਆਉਣੇ। ਉਹ ਚਲੇ ਗਏ ਸੁਪਰੀਮ ਕੋਰਟ ਚ। ਸੁਪਰੀਮ ਕੋਰਟ ਨੇ ਕੇਸ ਉਹਨਾਂ ਦੇ ਹੱਕ ਚ ਦੇ ਦਿੱਤਾ। ਹੁਣ ਇਮਰਾਨ ਖਾਨ ਦੀ ਸਿਆਸੀ ਪਾਰਟੀ ਨੇ ਨੈਸ਼ਨਲ ਅਸੈਂਬਲੀ ਤੋਂ ਉੱਥੋਂ ਇੱਕ ਲੋਕਲ ਗਵਰਨਮੈਂਟਾਂ ਦਾ ਨਵਾਂ ਆਰਡੀਨੈਂਸ ਮਨਜ਼ੂਰ ਕਰ ਲਿਆ ਕਿ ਜੀ ਇਹ ਤੇ ਤਰੀਕਾ ਗਲਤ ਸੀ ਜਿਹਦੇ ਤਹਿਤ ਇਹ ਐਸਾ ਨਵਾਂ ਤਰੀਕਾ ਹੈ, ਅਸੀਂ ਦੇਨੇ ਜੀ ਇਖਤਿਆਰ ਦਾਂਗੇ ਥੱਲੇ ਤੱਕ, ਪਰ ਨਵੇਂ ਤਰੀਕੇ ਦੇ ਨਾਲ। ਉਹ ਨਵਾਂ ਤਰੀਕਾ ਬਣਾਉਂਦਿਆਂ ਉਹਨਾਂ ਦੀ ਆਪਣੀ ਸਰਕਾਰ ਚਲੀ ਗਈ। ਠੀਕ। ਉਸ ਤੋਂ ਬਾਅਦ ਫਿਰ ਆ ਗਏ ਨਵਾਜ਼ ਸ਼ਰੀਫ ਹੋਣੇ, ਇਹਨਾਂ ਦੀ ਧੀ ਮਰੀਮ ਨਵਾਜ਼ ਹੋਣੇ। ਹੁਣ ਜਦੋਂ ਇੱਕ ਦਬਾਅ ਵਧਣ ਡਿਆ, ਮੈਂ ਕਹਿੰਦੇ ਇਹ ਦਬਾਅ ਵਧਣ ਦੀ ਇੱਕ ਸਬਬ ਵਜ੍ਹਾ, ਵੈਸੇ ਤਾਂ ਮੈਂ ਪੰਜਾਬ ਦੀ ਵੰਡ ਦਾ ਮੁਖਾਲਫ ਹਾਂ, ਪਰ ਮੋਹਸਨ ਨਕਵੀ ਹੋਣਾ ਨੂੰ ਇੱਕ ਕ੍ਰੈਡਿਟ ਜਾਂਦਾ ਹੈ ਕਿ ਹੁਣ ਨਾ ਮਜਬੂਰੀ ਬਣ ਗਈ ਇਹਨਾਂ ਦੀ ਕਿ ਥੱਲੇ ਤੱਕ ਇਖਤਿਆਰ ਨੇ ਜਿਹੜੇ ਦਿੱਤੇ ਜਾਣ। ਪਰ ਇਮਰਾਨ ਖਾਨ ਦੀ ਸਿਆਸੀ ਪਾਰਟੀ ਹੈ ਤੇ ਭਾਵੇਂ ਮੁਸਲਿਮ ਲੀਗ ਨੂਨ ਹੈ ਤੇ ਭਾਵੇਂ ਪਾਕਿਸਤਾਨ ਪੀਪਲਸ ਪਾਰਟੀ ਹੈ, ਕੋਈ ਵੀ ਸਿਆਸੀ ਪਾਰਟੀ ਹੈ, ਉਹਨਾਂ ਦੇ ਮੈਂਬਰ ਜਿਹੜੇ ਸੂਬਾ ਅਸੈਂਬਲੀਆਂ ਦੇ ਨੇ ਉਹ ਕਦੀ ਨਹੀਂ ਚਾਹਣਗੇ ਕਿ ਥੱਲੜੇ ਲੈਵਲ ਦੇ ਇਹ ਇਲੈਕਸ਼ਨ ਚੋਣਾਂ ਹੋਣ, ਇਖਤਿਆਰ ਥੱਲੇ ਤੱਕ ਜਾਣ। ਉਹ ਇਹਨੂੰ ਆਪਣੀ ਸਿਆਸੀ ਕਮਜ਼ੋਰੀ ਸਮਝਦੇ ਨੇ। ਸੋ ਇਸ ਕਰਕੇ ਬਲਦਿਆਤੀ ਚੋਣਾਂ ਮਜਬੂਰੀ ਦੇ ਨਾਲ ਇਹ ਕਰ ਉਹ ਕਰ, ਇਹਨਾਂ ਨੇ, ਮੈਨੂੰ ਤੇ ਹੁਣ ਪਤਾ ਕੀ ਖਤਰਾ ਲੱਗ ਰਿਹਾ ਕਿ ਇਸ ਟਾਈਮ ਇਹਨਾਂ ਨੇ ਸਾਰੇ ਪ੍ਰਬੰਧ ਬੰਦੋਬਸਤ ਪੂਰੇ ਕਰਕੇ ਇੱਕ ਨਵਾਂ ਆਰਡੀਨੈਂਸ ਲੈ ਆਣਾ। ਇੱਕ ਨਵਾਂ ਆਰਡੀਨੈਂਸ ਲੈ ਲੈਣਾ। ਇਹ ਲਿਆਉਣ ਦਾ ਮਤਲਬ ਇਹ ਹੁੰਦਾ ਕਿ ਸਾਰੀ ਖੇਡ ਹੋਣੇ ਨਵੇਂ ਸਿਰੇ ਤੋਂ। ਸਾਰੀ ਖੇਡ ਨਵੇਂ ਸਿਰੇ ਤੋਂ ਮਤਲਬ ਇਹ ਹੈ ਕਿ ਇਹਨਾਂ ਨੂੰ ਟਾਈਮ ਹੋਰ ਲੱਭ ਜਾਂਦਾ ਆ। ਸੋ ਇਹ ਨੀਅਤ ਹੈ ਜਿਹੜੀ ਉਹ ਠੀਕ ਨਹੀਂ ਹੈ, ਇਖਤਿਆਰ ਥੱਲੇ ਦੇਣਾ ਹੀ ਨਹੀਂ ਚਾਹੁੰਦੇ। ਅੱਜ ਪੰਜਾਬ ਨੇ ਪ੍ਰੈਸ ਤੇ ਮੀਡੀਆ ਦੇ ਇਕੱਠ ਚ ਆਖਿਆ ਹੈ ਕਿ ਪੁਲਿਸ ਹਿਰਾਸਤ ਚ ਮੌਣ ਵਾਲੀ ਨਨਾਣ ਭਰਜਾਈ ਦੇ ਨਾਲ ਕੋਈ ਮਾਰਕੁੱਟ ਨਹੀਂ ਹੋਈ। ਜੀ ਬਿਲਕੁਲ, ਇਹ ਇਨਵੈਸਟੀਗੇਸ਼ਨ ਚੱਲਣ ਰਹੀ ਸੀਗੀ, ਮੈਡੀਕਲ ਰਿਪੋਰਟ ਹੋਈ, ਕਿਉਂਕਿ ਦੋਵਾਂ ਨੂੰ ਹਾਰਟ ਅਟੈਕ ਹੋਣਾ ਅੱਧੇ ਘੰਟੇ ਦੇ ਵਕਫੇ ਦੇ ਨਾਲ ਹੋਣਾ ਕੋਈ ਤੇ ਮਾਮਲਾ ਹੈ ਨਾ। ਹੁਣ ਉਹ ਪੋਸਟਮਾਰਟਮ ਰਿਪੋਰਟ ਜਿਹੜੀ ਉਹ ਕਹਿਣ ਦੇ ਨੇ ਕਿ ਇਹਨਾਂ ਦੇ ਸਰੀਰ ਦੇ ਉੱਤੇ, ਜਿਸਮ ਤੇ ਇਹਨਾਂ ਦੇ ਕੋਈ ਵੀ ਕਿਸੇ ਕਿਸਮ ਦਾ ਮਾਰ ਦਾ ਨਿਸ਼ਾਨ ਨਹੀਂ, ਨੀਲ ਦਾ ਨਿਸ਼ਾਨ ਨਹੀਂ, ਜ਼ਖਮ ਦਾ ਨਿਸ਼ਾਨ ਨਹੀਂ ਗਿਆ ਹੈ। ਇਹ ਗਈਆਂ ਇਸ ਤਰ੍ਹਾਂ ਹੀ ਆ। ਫਿਰ ਇਹ ਵੀ ਦਾਵਾ ਕੀਤਾ ਜਾ ਰਿਹਾ ਕਿ ਇਹ ਦੋਵੇਂ ਨਸ਼ਾ ਕਰਦੀਆਂ ਸਨ, ਨਿਸ਼ਾਨਾ ਸਨ, ਔਰ ਨਸ਼ੇ ਤੋਂ ਟੁੱਟਣ ਕਾਰਨ ਇਹਨਾਂ ਦੀ ਹਾਲਤ ਜਿਹੜੀ ਉਹ ਵਿਗੜੀ। ਜਦ ਕਿ ਇਹ ਚੋਰੀ ਕਰਦਿਆਂ, ਡਕੈਤੀ ਕਰਦਿਆਂ, ਫਰਾਡ ਕਰਦਿਆਂ ਜਦੋਂ ਫੜੀਆਂ ਗਈਆਂ ਨੇ ਉਦੋਂ ਮਹੱਲੇਦਾਰਾਂ ਨੇ ਵੀ ਇਹਨਾਂ ਨੂੰ ਫੜ ਕੇ ਕੁੱਟਿਆ ਸੀਗਾ। ਸੋ ਹੁਣ ਕਹਿੰਦੇ ਨੇ ਕਿ ਪਿਛਲੀਆਂ ਸੱਟਾਂ ਜਿਹੜੀਆਂ ਉਹ ਜਾਂ ਵਾਟਐਵਰ ਕੀ ਬਣਿਆ, ਪੁਲਿਸ ਵਾਲੇ ਕਹਿੰਦੇ ਕਿ ਜੀ ਅਸੀਂ ਹੱਥ ਵੀ ਨਹੀਂ ਲਾਇਆ। ਔਰ ਗੱਲ ਇਹ ਹਕੀਕਤ ਹੈ, ਮੈਂ ਇਸ ਚੀਜ਼ ਦੀ ਗਵਾਹੀ ਭਰਾਂਗਾ ਕਿ ਨਸ਼ਈ ਫੜ ਕੇ ਲੈ ਆਉਣ ਨਾ ਪੁਲਿਸ ਵਾਲੇ,
ਉਹ ਉਹਨਾਂ ਦੇ ਭਾਰ ਹੀ ਹੁੰਦਾ ਹੈ। ਉਹ ਕਹਿੰਦੇ ਨੇ ਕਿ ਇੱਥੇ ਮਰ ਗਿਆ, ਸਾਡੇ ਸਿਰ ਕੇਸ ਚੱਲਣਾ ਹੈ, ਇਹਨੂੰ ਕਿਤੇ ਛੱਡੋ, ਮਗਰੋਂ ਲਾਓ ਇਹਨੂੰ। ਸੋ ਇਹਨਾਂ ਦੇ ਮਾਮਲੇ ਦੇ ਵਿੱਚ ਕਿਉਂਕਿ ਬੀਬੀਆਂ ਸਨ, ਉਹ ਪੁਲਿਸ ਵਾਲੇ ਸਸਪੈਂਡ ਵੀ ਹੋਏ, ਇਨਕੁਆਇਰੀਆਂ ਵੀ ਉਹਨਾਂ ਦੇ ਲਈਆਂ। ਪਰ ਇਨਕੁਆਇਰੀ ਤੋਂ ਬਾਅਦ ਹੁਣ ਆਈਜੀ ਪੰਜਾਬ ਪੁਲਿਸ ਨੇ ਪ੍ਰੈਸ ਤੇ ਮੀਡੀਆ ਦਾ ਇਕੱਠ ਕੀਤਾ ਹੈ, ਜਿਹਦੇ ਚ ਉਹਨਾਂ ਨੇ ਆਖਿਆ ਕਿ ਨਾ ਤੇ ਜੀ ਪੋਸਟਮਾਰਟਮ ਤੋਂ ਸਾਬਤ ਆ, ਕਬਰਾਂ ਵੀ ਪਟਵਾ ਕੇ ਬਾਕੀ ਸਾਰੇ ਮਾਮਲੇ ਨੇ ਜਿਹੜੇ, ਉਹਨਾਂ ਤੋਂ ਬਾਅਦ ਵੀ ਨਾ ਦੇ ਜਿਸਮ ਦੇ ਉੱਤੇ ਕੋਈ ਜ਼ਖਮ ਦਾ ਨਿਸ਼ਾਨ ਆਇਆ, ਨਾ ਕੋਈ ਸੱਟ ਚੋਟ ਦਾ ਨਿਸ਼ਾਨ ਜਿਹੜਾ ਆਇਆ। ਦੋਵੇਂ ਤਬਈ ਮੌਤ ਮਰੀਆਂ ਨੇ ਔਰ ਹਾਰਟ ਅਟੈਕ ਦੇ ਨਾਲ ਮਰੀਆਂ, ਔਰ ਕਾਰਨ ਨਸ਼ਾ ਨਾ ਲੱਭਣਾ ਹੈ। ਟੈਕਸਲਾ ਦੀ ਟਿਕਟੋਕਰ ਆਇਸ਼ਾ ਦੇ ਕਾਤਲ ਆਪਣੇ ਹੀ ਮਾਪੇ ਤੇ ਰਿਸ਼ਤੇਦਾਰ ਨਿਕਲੇ। ਕੁੱਲ 8 ਲੋਕਾਂ ਦਾ ਨਾਂ ਸਾਹਮਣੇ ਆਇਆ ਜੀ, ਜਿਨ੍ਹਾਂ ਨੇ ਇਹ ਡਰਾਮਾ ਰਚਾਇਆ ਕਿ ਜੀ ਇਹ ਸਾਡਾ ਪੈਸਿਆਂ ਦਾ ਲੈਣ ਦੇਣ ਸੀਗਾ ਕੁੜੀ ਦਾ, ਜਿਨ੍ਹਾਂ ਦੇ ਨਾਲ ਲੈਣ ਦੇਣ ਸੀਗਾ ਉਹਨਾਂ ਨੇ ਕਤਲ ਕੀਤਾ। ਪੁਲਿਸ ਨੇ ਉਹਨਾਂ ਦੀਆਂ ਵੀ ਗ੍ਰਿਫਤਾਰੀਆਂ ਕੀਤੀਆਂ, ਇਹਨਾਂ ਦੀਆਂ ਵੀ ਜਿਹੜੀ ਕੁੜੀ ਦਾ ਪਿਓ ਆ ਮਦਈ ਸੀਗਾ ਪਰਚਾ ਕਰਾਉਣ ਚ। ਪੁੱਛ ਪ੍ਰਤੀਤ ਹੋਈ ਤੇ ਪਤਾ ਲੱਗਾ ਕਿ ਉਹ ਬੰਦਾ ਜਿਹਦੇ ਉੱਤੇ ਕਤਲ ਦਾ ਇਲਜ਼ਾਮ ਲਾਉਣ ਦੇ ਨੇ, ਜਿਨ੍ਹਾਂ ਦੋਹਾਂ ਜਾਣੇ ਦੇ ਉੱਤੇ, ਉਹਨਾਂ ਦੀ ਤਾਂ ਲੋਕੇਸ਼ਨ ਹੀ ਉਸ ਟਾਈਮ ਹੋਰ ਸੀਗੀ। ਮੋਬਾਈਲ ਫੋਨ ਹਰ ਬੰਦੇ ਦਾ ਕੋਲ ਹੁੰਦਾ ਹੈ, GPS ਲੋਕੇਸ਼ਨ ਕੱਢੀ ਗਈ ਹੋਰ ਨਿਕਲੀ। ਇਹ ਕਤਲ ਦੇ ਟਾਈਮ ਕੌਣ ਸੀਗਾ ਲੋਕੇਸ਼ਨ ਤੇ। ਜਦੋਂ ਉਹਨਾਂ ਨੇ ਇਹਦੇ ਪਿਓ ਨੂੰ ਫੜਿਆ ਕਿ ਇਹ ਤੇ ਤੁਸੀਂ ਆਪ ਕਤਲ ਕੀਤੀ ਹੈ, ਕੋਈ ਝੰਬਿਆ ਹੋਏਗਾ, ਭਰਾ ਵੀ ਨਾਲ ਗ੍ਰਿਫਤਾਰ ਕੀਤਾ, ਕੋਈ 2 ਦਿਨ ਰੱਖਿਆ ਹੋਏਗਾ, ਉਸ ਤੋਂ ਬਾਅਦ ਉਹ ਕੂਪੇ। ਹਾਂਜੀ, ਸਾਡੀ ਕੁੜੀ ਹੈ ਜਿਹੜੀ ਉਹ ਬੇਲਗਾਮ ਹੋਈ ਪਈ ਸੀਗੀ, ਅਸੀਂ ਉਹਨੂੰ ਟਿਕਟੌਕ ਤੋਂ ਰੋਕਣ ਦੇ ਸਾਂ, ਉਹ ਰੁਕਦੀ ਨਹੀਂ ਸੀਗੀ, ਸਾਡੇ ਹੱਥੋਂ ਵਸੋਂ ਬਾਹਰ ਸੀਗੀ, ਔਰ ਸਾਡੀ ਇੱਜ਼ਤ ਦੇ ਜਨਾਜ਼ੇ ਕੱਢਣ ਡਈ ਸੀਗੀ, ਸਾਡੀਆਂ ਪੱਗਾਂ ਰੋਲ ਰਹੀ ਸੀ, ਦਿਸ ਐਂਡ ਦੈਟ। ਤੇ ਫਿਰ ਅਸੀਂ ਇਹੋ ਹੀ ਆਖਿਆ ਕਿ ਇਹਨੂੰ ਹੁਣ ਕਤਲ ਕਰਨਾ ਹੀ ਆਖਰੀ ਹੱਲ ਹੈ। ਸੋ ਇਸ ਕਰਕੇ ਅਸੀਂ ਕਤਲ ਕੀਤਾ। ਕਿਹਨੇ ਕੀਤਾ ਜੀ? ਮੈਂ ਵੀ ਸਾਂ, ਮੇਰੇ ਭਰਾ ਵੀ ਸਨ, ਯਾਨੀ ਕੁੜੀ ਦੇ ਚਾਚੇ, ਕੁੜੀ ਦੇ ਵੀ ਭਰਾ ਸਨ, ਯਾਨੀ ਮੇਰੇ ਪੁੱਤਰ, ਕੁੜੀ ਦੇ ਕਜ਼ਨ ਵੀ ਸਨ, ਯਾਨੀ ਮੇਰੇ ਭਤੀਜੇ ਭਾਂਜੇ ਨੇ ਜਿਹੜੇ ਉਹ। ਤੇ ਫਿਰ ਕਿਦਾਂ ਕੀਤਾ? ਫਿਰ ਉਹਨਾਂ ਦੱਸਿਆ ਕਿ ਜੀ ਅਸੀਂ ਤੋਂ ਘਰੋਂ ਲੈ ਕੇ ਗਏ ਆ ਪੈਟਰੋਲ ਪੰਪ ਤੇ, ਪਹਿਲਾਂ ਦੇ ਅਸੀਂ ਫਲਾਂ ਖੜਾ ਕੀਤਾ ਸੀਗਾ। ਉਹ ਜਦੋਂ ਵੇਖਿਆ ਤੇ ਉਹ ਲੋਕੇਸ਼ਨਾਂ ਸਾਰੀਆਂ ਉਹਨਾਂ ਦੇ ਮੋਬਾਈਲਾਂ ਦੀਆਂ ਨਿਕਲ ਆਈਆਂ ਕਿ ਪੈਟਰੋਲ ਪੰਪ ਦੇ ਮੋਟਰਸਾਈਕਲ ਲੈ ਕੇ ਜਿਹੜੇ ਖਲੋਤੇ ਸਨ ਇਹ 2 ਨੇ। ਕੁਝ ਗ੍ਰਿਫਤਾਰੀਆਂ ਹੋ ਗਈਆਂ, ਕੁਝ ਗ੍ਰਿਫਤਾਰੀਆਂ ਬਾਕੀ ਨੇ। ਪਰ ਇਹ ਜਿਹੜਾ ਕਿਹਾ ਜਾ ਰਿਹਾ ਸੀਗਾ ਕਿ ਲੈਣ ਦੇਣ ਦਾ ਮਾਮਲਾ ਔਰ ਜਿਨ੍ਹਾਂ ਤੇ ਪਾਇਆ ਜਾ ਰਿਹਾ ਸੀ ਡ੍ਰੌਪ ਸੀਨ, ਇਹ ਹੋਇਆ ਆ ਕਿ ਮਾਪੇ ਔਰ ਰਿਸ਼ਤੇਦਾਰ ਆਪ ਹੀ ਇਸ ਟਿਕਟੌਕਰ ਦੇ ਕਾਤਲ ਨਿਕਲੇ ਨੇ ਜੀ। ਮਸੂਦ ਦੇ ਨਾਲ ਅਸੀਂ ਆਪਣੇ ਸਰੋਤਿਆਂ को ਲੈਣੀ ਇਜਾਜ਼ਤ, ਪਰ ਜਾਣ ਤੋਂ ਪਹਿਲੇ ਉਹੀ ਇੱਕ ਗੱਲ ਜਿਹੜੀ ਜਾਂਦੇ ਜਾਂਦੇ ਕਰਨੇ ਹੁੰਦੇ। ਇਹ ਖਬਰਾਂ ਤੁਸੀਂ ਪੰਜਾਬੀ ਰੇਡੀਓ USA ਦੇ ਨੈਸ਼ਨਲ ਔਰ ਇੰਟਰਨੈਸ਼ਨਲ ਰੇਡੀਓ ਨੈਟਵਰਕ ਸਮੇਤ ਸਾਡੇ ਡਿਜੀਟਲ ਪਲੇਟਫਾਰਮ ਜਿਨ੍ਹਾਂ 'ਚ ਪੰਜਾਬੀ ਰੇਡੀਓ USA ਦਾ ਫੇਸਬੁੱਕ ਹੈ, YouTube, Instagram ਔਰ TikTok ਹੈ, ਉਹਦੇ ਤੇ ਵੀ ਵੇਖ ਸਕਦੇ ਜੇ। ਹਫਤੇ 'ਚ 5 ਦਿਨ ਇਹ ਖਬਰਾਂ ਅਮਰੀਕਾ ਮੁਜਬ ਮੰਡੇ ਟੂ ਫਰਾਈਡੇ, ਪਾਕਿਸਤਾਨ ਇੰਡੀਆ ਮੁਜਬ ਇਹ ਟਿਊਜ਼ਡੇ ਟੂ ਸੈਟਰਡੇ ਅਸੀਂ ਤੁਹਾਡੇ ਵਾਸਤੇ ਲੈ ਕੇ ਹਾਜ਼ਰ ਹੁੰਨੇ ਆ। ਜੇ ਸਮਝਦੇ ਜੇ ਕਿ ਇਹ ਖਬਰਾਂ ਤੁਹਾਡੇ ਕੰਮਕਾਰ, ਕਾਰੋਬਾਰ, ਵਪਾਰ ਦੇ ਵਧਾਅ ਵਾਸਤੇ ਫਾਇਦੇਮੰਦ ਸਾਬਤ ਹੋ ਸਕਦੀਆਂ ਨੇ ਤੇ ਇਹਨਾਂ ਨੂੰ ਸਪਾਂਸਰ ਜ਼ਰੂਰ ਕਰਨਾ। ਸਪਾਂਸਰਸ਼ਿਪ ਲਈ ਸਾਡਾ ਟੈਲੀਫੋਨ ਨੰਬਰ ਹੈ ਜੀ 408 272 5200 4082725200। ਇਹਦੇ ਨਾਲ ਹੀ ਅਪਡੇਟ ਪਾਕਿਸਤਾਨ ਦੇ ਵਿੱਚੋਂ ਸਾਨੂੰ ਦਿਓ ਇਜਾਜ਼ਤ। ਅਗਲੀ ਅਪਡੇਟ ਪਾਕਿਸਤਾਨ ਤੱਕ ਲਈ ਮੇਰਾ ਤੁਹਾਡਾ ਸਾਡਾ ਸਾਰਿਆਂ ਦਾ ਰੱਬ ਰਾਖਾ।